ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਨਦੀਪ ਸਿੱਧੂ। ਅੱਜ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਪਰਦੇਸੀ ਪੰਜਾਬ। ਇਸ ਪ੍ਰੋਗਰਾਮ ਤਹਿਤ ਅਸੀਂ ਤੁਹਾਨੂੰ ਮਿਲਾਇਆ ਕਰਾਂਗੇ ਪੰਜਾਬੀ ਪਰਿਵਾਰਾਂ ਨਾਲ। ਇਸ ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਭੈਣ ਸਰਬਜੀਤ ਕੌਰ। ਲਓ ਮਿਲਾਉਣਾ ਮੈਂ ਤੁਹਾਨੂੰ ਭੈਣ ਸਰਬਜੀਤ ਕੌਰ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਕੌਰ ਬਰਾੜ ਤੇ ਪਰਦੇਸੀ ਪੰਜਾਬ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮਿਲਾਇਆ ਕਰਾਂਗੇ ਕੁਝ ਪੰਜਾਬੀ ਪਰਿਵਾਰਾਂ ਦੇ ਨਾਲ ਤੇ ਸਾਂਝੇ ਕਰਿਆ ਕਰਾਂਗੇ ਉਹਨਾਂ ਦੇ ਤਜਰਬੇ, ਅਨੁਭਵ ਜਿਹੜੇ ਕਿ ਉਹਨਾਂ ਨੇ ਹਾਸਲ ਕੀਤੇ ਹੈ ਪੰਜਾਬ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ। ਆਪਾਂ ਗੱਲਾਂ ਬਾਤਾਂ ਕਰਿਆ ਕਰਾਂਗੇ ਉਹਨਾਂ ਨਾਲ, ਉਹਨਾਂ ਦੇ ਤਜਰਬਿਆਂ ਬਾਰੇ ਕਿ ਕਿਵੇਂ ਉਹ ਇੱਥੇ ਆਏ, ਕਿਵੇਂ ਉਹ ਇੱਥੇ ਆ ਕੇ ਸੈੱਟ ਹੋਏ ਜਾਂ ਕੀ ਉਹਨਾਂ ਦਾ ਸੰਘਰਸ਼ ਰਿਹਾ, ਹੈ ਨਾ ਭਾਜੀ? ਹਾਂਜੀ ਜ਼ਰੂਰ। ਤੇ ਅੱਜ ਆਪਾਂ ਚੱਲੇ ਆ ਮੈਨਲੀ ਬੈਸਟ ਬ੍ਰਿਸਬੇਨ। ਉੱਥੇ ਇੱਕ ਮਿਲਾਉਣੇ ਤੁਹਾਨੂੰ ਪੰਜਾਬੀ ਪਰਿਵਾਰ ਨਾਲ ਤੇ ਉਹ ਵੀ ਸਾਡਾ ਇੰਤਜ਼ਾਰ ਕਰ ਰਹੇ ਆ। ਉਹਨਾਂ ਨੂੰ ਮੈਂ ਕਾਲ ਕਰੀ ਸੀ, ਮੈਂ ਕਿਹਾ ਵੀ ਅਸੀਂ 3 ਵਜੇ ਦੇ ਕਰੀਬ ਪਹੁੰਚ ਜਾਾਂਗੇ। ਮੇਰਾ ਖਿਆਲ ਟ੍ਰੈਫਿਕ ਇੰਨਾ ਜ਼ਿਆਦਾ ਹੈ ਨਹੀਂਗਾ, ਆਪਾਂ ਟਾਈਮ ਤੇ ਪਹੁੰਚ ਜਾਾਂਗੇ। ਮੈਨੂੰ ਵੀ ਲੱਗਦਾ ਬਸ 15 ਮਿੰਟ ਹੋਰ ਲੱਗਣਗੇ ਆਪਾਂ ਨੂੰ। ਸਿੱਧੂ ਦੇ ਘਰ ਮੈਨਲੀ ਬੈਸਟ। ਠੀਕ ਹੈ ਜੀ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ ਉਹਨਾਂ ਦੇ ਨਾਲ। ਅਸੀਂ ਪਹੁੰਚ ਚੁੱਕੇ ਹਾਂ ਬਲਕਾਰ ਸਿੰਘ ਸਿੱਧੂ ਦੇ ਘਰ ਤੇ ਮਿਲਾਉਣੇ ਆ ਤੁਹਾਨੂੰ ਉਹਨਾਂ ਦੀ ਫੈਮਿਲੀ ਨਾਲ। ਸਾਡੇ ਨਾਲ ਨੇ ਉਹਨਾਂ ਦੇ ਦਾਦੀ ਜੀ, ਉਹਨਾਂ ਦੇ ਡੈਡੀ, ਉਹਨਾਂ ਦੇ ਮੰਮੀ ਤੇ ਉਹਨਾਂ ਦਾ ਪਰਿਵਾਰ ਤੇ ਬਾਕੀ ਹੁਣ ਅਸੀਂ ਕਰਦੇ ਇਹਨਾਂ ਨਾਲ ਗੱਲਾਂ ਬਾਤਾਂ ਤੇ ਅਸੀਂ ਫਿਰ ਤੁਹਾਡੇ ਖਾਣ ਪੀਣ ਦਾ ਕੁਝ ਕਰਦੇ ਹਾਂ ਇੰਤਜ਼ਾਮ। ਹਾਂਜੀ ਗੱਲਾਂ ਬਾਤਾਂ ਕਰੋ ਸਾਰੇ। ਠੀਕ ਹੈ ਚਲੋ ਜੀ, ਆਪਾਂ ਕਰਦੇ ਹਾਂ ਸ਼ੁਰੂਆਤ ਆਪਣੇ ਦਾਦੀ ਜੀ ਤੋਂ ਤੇ ਦਾਦੀ ਜੀ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਬ੍ਰਿਸਬੇਨ ਆਸਟ੍ਰੇਲੀਆ ਕਿੱਦਾਂ ਲੱਗਿਆ? ਬਹੁਤ ਵਧੀਆ। ਅੱਛਾ ਜੀ, ਹਾਂ ਇੱਥੇ ਗਏ ਆ ਨਾ, ਘੁੰਮ ਕੇ ਆਏ ਆ। ਉਹ ਤਾਂ ਭੰਡ ਵੀ ਜਾਂਦੇ ਆ ਤੇ ਸਾਰੀ ਜਗ੍ਹਾ ਵੇਖ ਕੇ ਆਏ। ਮਾਤਾ ਜੀ ਤੁਸੀਂ ਪਹਿਲੀ ਵਾਰੀ ਆਏ ਹੋ ਇੱਥੇ? ਹਾਂਜੀ, ਪਹਿਲੀ ਵਾਰੀ ਆਏ ਤੇ ਜਗ੍ਹਾ ਬਹੁਤ ਚੰਗੀ ਲੱਗੀ। ਅੱਜ ਵੀ ਸਿਟੀ ਗਏ ਸੀ। ਹਾਂ, ਅੱਜ ਸਿਟੀ ਗਏ। ਅੱਛਾ, ਵਧੀਆ। ਹੋਰ ਕਈ ਥਾਂ ਜਾ ਕੇ ਆਏ ਆ। ਇੱਕ ਮੇਰੀ ਇੱਥੇ 12 ਐਤਵਾਰ ਹੁੰਦੇ ਆ, ਕਾਕਾ ਸਾਨੂੰ ਘੁਮਾ ਕੇ ਲਿਆਉਂਦਾ, ਸਾਰੇ ਜਾਇਆ। ਅੱਛਾ, ਤੇ ਬਹੁਤ ਚੰਗਾ ਲੱਗਦਾ, ਬਹੁਤ ਚੰਗਾ ਹੀ ਇੱਥੇ ਕੰਮ ਆ ਜਿਹੜਾ ਕਰੀ ਜਾਂਦੇ ਆ ਆਪਾਂ ਰਲ ਮਿਲ ਕੇ ਸਾਰੇ। ਚੰਗਾ ਲੱਗਦਾ। ਅੱਛਾ ਜੀ, ਤੇ ਆਂਟੀ ਜੀ ਤੁਹਾਨੂੰ ਕੀ ਵਧੀਆ ਲੱਗਿਆ ਇੱਥੇ? ਇੱਥੇ ਮੈਨੂੰ ਬਹੁਤ ਵਧੀਆ ਲੱਗਦਾ ਜੀ। ਅਸੀਂ ਦੂਜੀ ਵਾਰ ਆਈ ਹਾਂ। ਅੱਛਾ ਜੀ, ਮੈਂ ਆ ਕੇ ਗਏ ਉਦੋਂ ਸਾਡਾ ਬੇਟਾ ਛੋਟਾ ਸੀ। ਹਾਂਜੀ, ਹੁਣ ਦੁਬਾਰਾ ਚੱਕਰ ਲੱਗਿਆ ਮਾਤਾ ਜੀ ਦਾ ਕਰਕੇ, ਇਹਨਾਂ ਨੂੰ ਘੁਮਾਉਣ ਦਾ ਕਰਕੇ ਸਾਨੂੰ। ਚਲੋ ਬਹੁਤ ਵਧੀਆ ਜੀ, ਮਾਤਾ ਕਰਮ ਵਾਲੇ ਜਿਹੜੇ ਤੁਹਾਡੇ ਵਾਸਤੇ ਆਏ ਨੇ। ਦਾਦੀ ਨੂੰ ਘੁਮਾਉਣਾ ਬਾਕੀ ਤਾਂ ਬਹੁਤ ਵਧੀਆ ਹੈ ਇੱਥੋਂ ਦਾ। ਮਤਲਬ ਸਾਡੇ ਕੋਲ ਕੋਈ ਇੰਨੇ ਸ਼ਬਦ ਹੀ ਹੈ ਨਹੀਂ ਜੀ, ਅਸੀਂ ਕਿਸ ਤਰ੍ਹਾਂ ਦੱਸੀਏ ਵੀ ਕਿੰਨਾ ਵਧੀਆ।
ਸਾਨੂੰ ਬਹੁਤ ਸੋਹਣਾ ਲੱਗਿਆ, ਬਹੁਤ ਵਧੀਆ। ਵੈਸੇ ਆਪਣੇ ਆਪਣੇ ਦੇਸ਼ ਆ ਸਭ ਨੂੰ ਚੰਗੇ ਲੱਗਦੇ, ਇੰਡੀਆ ਵੀ ਵਧੀਆ ਹੈ, ਹਾਂਜੀ। ਪਰ ਜੋ ਇੱਥੋਂ ਦੇ ਰੂਲ ਫੋਲੋ ਹੋ ਰਹੇ ਆ ਜਾਂ ਕੁਛ ਵੀ ਹੈ ਜਾਂ ਇੱਥੇ ਪ੍ਰਦੂਸ਼ਣ ਵਗੈਰਾ ਹੈ ਨਹੀਂ, ਬਹੁਤ ਵਧੀਆ ਲੱਗਿਆ। ਧੰਨਵਾਦ ਜੀ ਤੁਹਾਡਾ। ਤੇ ਅੰਕਲ ਜੀ ਤੁਸੀਂ ਵੀ ਆਪਣਾ ਤਜਰਬਾ ਥੋੜਾ ਜਿਹਾ ਦੱਸੋ ਸਾਨੂੰ। ਸਾਨੂੰ ਇੱਥੇ ਆ ਕੇ ਦੂਜੀ ਵਾਰ ਅਸੀਂ ਇੱਥੇ ਆ ਚੁੱਕੇ ਹਾਂ, ਸਾਨੂੰ ਬਹੁਤ ਵਧੀਆ ਲੱਗਿਆ। ਇੱਕ ਤਾਂ ਇੱਥੇ ਪ੍ਰਦੂਸ਼ਣ ਨਹੀਂ ਹੈ, ਚਾਰੇ ਪਾਸੇ ਹਰਿਆਲੀ ਹੈ। ਹਾਂਜੀ। ਨੰਬਰ 2 ਕਿ ਮੈਨੂੰ ਇਹ ਖੁਸ਼ੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ, ਇੰਡੀਆ ਦੇ ਲੋਕਾਂ ਨੂੰ ਇੱਥੇ ਰੁਜ਼ਗਾਰ ਦਿੱਤਾ ਹੋਇਆ ਹੈ, ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੈ। ਸਹੀ ਗੱਲ ਹੈ ਜੀ। ਬਹੁਤ ਜ਼ਿਆਦਾ ਕੰਮ ਨੇ ਮੈਨੂੰ ਜਿਹੜੇ ਬੱਚੇ ਅੱਜ ਚੰਗੀ ਐਜੂਕੇਸ਼ਨ ਦੇ ਕੇ ਇੱਥੇ ਆਪਣੀਆਂ ਮਾਰਾਂ ਮਾਰੇ ਹੈ, ਆਪਦੀ ਕੁਆਲੀਫਾਈਡ ਦੇ ਉੱਤੇ PR ਹੋ ਚੁੱਕੇ ਆ, ਸਿਟੀਜ਼ਨ ਹੋ ਚੁੱਕੇ ਆ, ਸਾਨੂੰ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਦੂਜਾ ਘਰ ਇੱਥੇ ਮਕਾਨ ਵਗੈਰਾ ਬਹੁਤ ਚੰਗੇ, ਤੇ ਦੂਜਾ ਮੈਂ ਦੇਖਿਆ ਇੱਥੇ ਬਾਰਸ਼ ਦਾ ਪਾਣੀ ਉੱਪਰੋਂ ਉਹ ਟੈਂਕੀਆਂ 'ਚ ਕਰਕੇ ਪਲਾਂਟ ਦੇ ਵਿੱਚ ਪਾਇਆ ਜਾਂਦਾ, ਖੇਤਾਂ ਦੇ ਵਿੱਚ ਪਾਣੀ ਦੀ ਬਚਤ ਕੀਤੀ ਜਾਂਦੀ ਹੈ। ਸਾਡੇ ਪੰਜਾਬ ਦੇ ਵਿੱਚ ਪਾਣੀ ਦੀ ਦਿੱਕਤ ਚੱਲ ਰਹੀ ਹੈ, ਇਸ ਵਕਤ ਪਾਣੀ ਨੂੰ ਬਚਦੇ ਮੈਂ ਇਹ ਚੀਜ਼ ਹੁੰਦਾ ਹੈ ਕਿ ਆਪਦੇ ਘਰੇ ਵੀ ਜਿਵੇਂ ਟੈਂਕੀਆਂ ਪ੍ਰੋਟੈਕਸ਼ਨ ਮੈਂ ਉਹ ਸੋਚ ਰਿਹਾ ਹੈ। ਬਹੁਤ ਚੰਗੀ ਗੱਲ ਹੈ ਜੀ। ਤੇ ਬਾਕੀ ਸਾਰੇ ਬੱਚੇ ਬਹੁਤ ਮਿਹਨਤੀ ਹੁੰਦੇ ਆ, ਬੱਚੇ ਮਿਹਨਤ ਨਾਲ ਕੰਮ ਕਰ ਰਹੇ ਆ, ਸਭ ਬਹੁਤ ਚੰਗਾ ਲੱਗਾ। ਸਾਫ ਸਫਾਈ ਬਹੁਤ ਜ਼ਿਆਦਾ, ਲੋਕਾਂ ਦਾ ਵਿਹਾਰ ਚੰਗਾ, ਕਿਸੇ ਚੀਜ਼ 'ਚ ਖਾਣ ਪੀਣ 'ਚ ਮਿਲਾਵਟੀਆਂ ਸਭ ਸੁੱਧ ਖਾਣ। ਬਾਕੀ ਬੀਬੀ ਜੀ ਤੁਹਾਨੂੰ ਇੱਥੇ ਕੋਈ ਮੁਸ਼ਕਲ ਕੋਈ ਪਰੇਸ਼ਾਨੀ ਆਈ ਹੋਵੇ ਜੋ ਤੁਸੀਂ ਸਾਡਾ ਸਾਂਝੀ ਕਰਨੀ ਚਾਹੋ? ਨਾ ਮੈਨੂੰ ਕੋਈ ਮੁਸ਼ਕਲ ਨਹੀਂ। ਜਿਹੜੀ ਮੁਸ਼ਕਲ ਕੋਈ ਹੁੰਦੀ ਹੈ ਨਾ, ਜਮਾਂ ਹੀ ਨਹੀਂ, ਖਾਣਾ ਪੀਣਾ ਵਧੀਆ ਹਜਮ ਹੁੰਦਾ ਹੈ। ਅੱਛਾ ਜੀ। ਵਧੀਆ ਨਾ ਪਾਣੀ ਖਾਂਦੇ ਆ, ਕੋਈ ਪਾਣੀ ਪਿੱਛੇ ਨਹੀਂ ਹੁੰਦਾ, ਨਹੀਂ ਪਾਣੀ ਵੀ ਨਹੀਂ ਵਾਸਤਾ, ਸਾਰਾ ਠੀਕ ਹੈ। ਤੇ ਮਾਤਾ ਜੀ ਵੈਸੇ ਵੀ ਤੁਹਾਡੀ ਸਿਹਤ ਬਿਲਕੁਲ ਜਿੱਦਾਂ ਕੋਈ ਵਧੀਆ ਰਹੀ ਇੱਥੇ ਆ ਕੇ, ਜਾਂ ਕਦੇ ਕੋਈ ਤਕਲੀਫ ਹੋਈ ਹੋਵੇ ਕੁਛ? ਹੈ ਮਾੜੀ ਮੋਟੀ ਉਮਰ ਦੀ ਲਿਹਾਜ਼ ਨਾਲ ਤਾਂ ਹੁੰਦੀ ਹੈ, ਪਰ ਠੀਕ ਰਹਿੰਦੇ। ਉਮਰ ਕਿੰਨੀ ਹੈ ਜੀ ਤੁਹਾਡੀ? ਮੈਂ ਪੁੱਛ ਸਕਦੀ? ਆਏ ਕਹਿੰਦਾ ਹੱਡਾ ਹੱਡਾ ਵੇਖੋ ਕਿੰਨਾ ਅਸੀਂ ਜਦੋਂ ਪਾਸ ਕਰਦੇ 1947। ਅੱਛਾ ਜੀ। ਉਦੋਂ ਮੈਂ 6 ਸਾਲ ਦੀ ਸਕਦੀ। ਅੱਛਾ ਹੈ, ਠੀਕ ਹੈ। ਤਾਂ ਤੁਹਾਨੂੰ ਕੋਈ ਉਸ ਹੱਲੇ ਗੁੱਲੇ ਦੀ, ਜਿਵੇਂ ਤੁਸੀਂ ਕਿਹਾ ਪਾਕਿਸਤਾਨ ਬਣਿਆ, ਉਹਦੀ ਕੋਈ ਘਟਨਾ ਮਾੜੀ ਮੋਟੀ ਕੋਈ ਚੇਤੇ ਦੇ ਵਿੱਚ ਹੋਵੇ? ਨਿਸ਼ਾਨੀ ਲਿਖਾ ਕੇ ਤਾਂ ਉਹਨਾਂ ਦੀ ਸਾਨੂੰ ਬਹੁਤ ਐਕਟਿੰਗ ਕੁੱਤੇ ਖਾ ਲਿਆ ਸੀ। ਅੱਛਾ। ਕੇਸ ਕੱਟਿਆ ਇਹਨਾਂ ਨੇ ਹੁੰਦੇ ਸੀ ਨਾ, ਮੁਸਲਮਾਨ ਮਾਰਦੇ ਫਿਰਦੇ ਆ। ਹਾਂਜੀ। ਮੇਰਾ ਭਰਾ ਮੇਰੇ ਤੋਂ ਛੋਟਾ ਸੀਗਾ ਤੇ ਮੈਂ ਚਾਚੀਆਂ ਨੂੰ ਖਿੱਚੀ ਕੋਈ ਗੱਲ ਸੀ ਕਿ ਚੱਕਿਆ ਨਹੀਂ ਸੀ ਜਾਂਦਾ, ਭਾਰੀ ਸੀਗਾ। ਹਾਂਜੀ। ਤੇ ਮੈਂ ਕੁੱਤਾ ਬੈਠਾ ਸੀ, ਉਹਦੇ ਪੈਰ ਧਰਿਆ ਗਿਆ ਤੇ ਕੁੱਤੇ ਨੇ ਮੇਰੀ ਬਾਂਹ ਫੜ ਲਈ। ਅੱਛਾ। ਉਹਦੇ ਵਿੱਚ ਮੈਨੂੰ ਜਮਾ ਇਹ ਪਤਾ ਹੈ ਵੀ ਭੱਜਦੇ ਸੀਗੇ, ਕੋਠਾ ਤੇ ਰੋੜੇ ਰੱਖ ਰਹੇ ਸੀ ਵੀ ਮੁਸਲਮਾਨ ਫਿਰਦੇ ਆ। ਹਾਂਜੀ। ਇਹੋ ਜਿਹੀਆਂ ਗੱਲਾਂ ਬਹੁਤ ਦੇਖੀਆਂ। ਠੀਕ ਹੈ। ਤੇ ਤੁਸੀਂ ਜਿਵੇਂ ਇੱਧਰ ਭਾਰਤ ਵਾਲੇ ਪਾਸੇ ਸੀ ਜਾਂ ਪਾਕਿਸਤਾਨ ਵਾਲੇ ਪਾਸੇ ਰਹਿੰਦੇ ਸੀ ਉਦੋਂ? ਰੈਪੁਰ ਜ਼ਿਲ੍ਹਾ ਸੀ। ਪਾਕਿਸਤਾਨ। ਠੀਕ ਹੈ, ਪਾਕਿਸਤਾਨ ਵਾਲੇ ਰਹਿੰਦੇ ਸੀ। ਠੀਕ ਹੈ। ਉਦੋਂ ਇੰਨੀ ਸੁਰੱਖਿਆ ਹੁੰਦੀ ਨਹੀਂ ਸੀ। ਹਾਂਜੀ। ਆਏ ਕਮਰੇ ਪਾਏ ਹੋਏ ਹੁੰਦੇ, ਉਹਨਾਂ ਦੇ ਬਨੇਰੇ ਵੀ ਨਹੀਂ ਹੁੰਦੇ ਸੀ। ਅੱਛਾ। ਆਏ ਆਖਦੇ ਤੇ ਕੋਠਾ ਤੇ ਚੜ ਜਾਂਦੇ, ਪੌੜੀਆਂ ਤਾਂ ਹੁੰਦੀਆਂ ਆਖਦੇ ਤੇ ਵੀ ਬੱਚੇ ਥੱਲੇ ਨਾ ਡਿੱਗ ਪੈਣ। ਹਾਂਜੀ। ਉਹ ਗੱਲਾਂ ਯਾਦ ਹੈ। ਠੀਕ ਹੈ। ਸਾਡੇ ਨਾਨੇ ਤੇ ਵੱਡੇ ਮਾਮਾ ਉੱਥੇ ਰਹਿੰਦੇ ਹੁੰਦੇ ਸੀ। ਠੀਕ। ਇੱਥੇ ਵੀ ਹੁਣ ਵੇਖਦਾ ਪਰਿਵਾਰ ਸਾਰਾ ਫਿਰ ਹੁੰਦੇ ਹੁੰਦੇ ਰਹੇ। ਅੱਛਾ, ਠੀਕ ਹੈ। ਫਿਰ ਉਧਰੋਂ ਇੱਧਰ ਆ ਗਏ। ਮੈਂ ਇੱਧਰ ਆ ਗਈ ਪਿੰਡ ਚੂੜ ਚੱਕ ਨਾ ਕੇ ਸਾਡੇ। ਠੀਕ ਹੈ। ਤੇ ਅੰਕਲ ਜੀ ਤੁਸੀਂ ਕੋਈ, ਜਿਵੇਂ ਹੁਣ ਮਾਤਾ ਜੀ ਨੇ ਦੱਸਿਆ ਵੀ ਇਹ ਉਧਰੋਂ ਆ ਕੇ ਇੱਧਰ ਵਸੇ ਹੈ ਨਾ, ਫਿਰ ਹੁਣ ਜਿੱਦਾਂ ਤੁਹਾਡਾ ਪਰਿਵਾਰ ਆਸਟ੍ਰੇਲੀਆ ਆ ਗਿਆ, ਜਿਵੇਂ ਇਹਨਾਂ ਦਾ ਪਰਿਵਾਰ ਪਹਿਲਾਂ ਉਧਰੋਂ ਪਾਕਿਸਤਾਨ ਵੱਲੋਂ ਇੱਧਰ ਆਇਆ ਤੇ ਤੁਹਾਡਾ ਪਰਿਵਾਰ ਹੁਣ ਪੰਜਾਬ ਤੋਂ ਇੱਧਰ ਆਇਆ, ਤੇ ਕੋਈ ਇਸ ਚੀਜ਼ ਬਾਰੇ ਕੁਝ ਜਿਵੇਂ ਕੋਈ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਕਿ ਕਿਵੇਂ ਲੱਗਿਆ ਤੁਹਾਨੂੰ? ਮੈਂ ਤਾਂ ਦੂਜੀ ਵਾਰ ਆ ਚੁੱਕਿਆ। ਪਹਿਲਾਂ ਅਸੀਂ ਸਾਡੀ ਮਾਤਾ ਜੀ ਨੂੰ ਵਿਆਹਣ ਵਾਸਤੇ ਸੋਚਿਆ ਵੀ ਜਦੋਂ ਹੋ ਗਏ ਵੀ ਮੈਂ ਜਹਾਜ਼ ਦਾ ਸਫ਼ਰ ਕਰਾਂ। ਹਾਂਜੀ। ਕਿਉਂ ਇੰਨੀ ਉਮਰ ਬੰਦੇ ਦੇ ਵਿੱਚ ਚਾਹਨਾ ਹੁੰਦੀ ਹੈ ਮੈਂ ਜਹਾਜ਼ ਸਫ਼ਰ ਕਰਾਂ। ਹਾਂਜੀ। ਅਸੀਂ ਟਿਕਟ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਬੁੱਕ ਕਰਾ ਲਈ। ਫਿਰ ਜਦੋਂ ਨਾ ਕੋਈ ਤਕਲੀਫ ਆ ਜਾਏ ਜ਼ਿੰਦਗੀ ਦੇ ਵਿੱਚ, ਮੈਂ ਲੋੜ ਨਹੀਂ ਪੁੱਛਾਂ ਟਿਕਟ ਵੀ ਨਹੀਂ ਮੈਂ ਕੋਈ ਕਰਨਾ। ਅੱਛਾ ਜੀ। ਪਰ ਫਿਰ ਵੀ ਅਸੀਂ ਕੀਤਾ। ਇਹਨਾਂ ਨੂੰ ਜਦੋਂ ਸਫ਼ਰ ਕਰਦੇ ਸੀਗੇ ਇਹ ਆਪਣੀ ਇੱਕ ਬੋਰੀ ਦੇ ਕੇ ਨਾ ਅਸੀਂ ਦਿੱਲੀ ਤੱਕ ਲੈ ਕੇ ਆਏਗੇ ਰੋਟੀ ਨਾਲ। ਉਹ ਜਹਾਜ਼ ਦੇ ਵਿੱਚ ਤੁਸੀਂ ਦੂਜੀ ਜਗ੍ਹਾ ਤੁਸੀਂ ਜਹਾਜ਼ ਚੇਂਜ ਕੀਤਾ। ਉਸ ਸਮੇਂ ਕੀ ਕੀਤਾ, ਸਿੰਗਾਪੁਰ ਜਹਾਜ਼ ਚੇਂਜ ਕੀਤਾ ਤੇ ਥੱਕ ਚੁੱਕੇ ਸੀ ਬਹੁਤ ਜ਼ਿਆਦਾ, ਕਿਉਂ ਬੈਠਣਾ ਬਹੁਤ ਔਖਾ ਸੀ, ਮੌਤ ਲੱਗਣਾ। ਫਿਰ ਕੀ ਕੀਤਾ, ਬਲਕਾਰ ਸਿੰਘ ਦੀ ਮੰਮੀ ਸੀ ਨਾਲ ਬੈਠੀ ਇੱਕ ਸਾਈਡ ਤੋਂ, ਤੇ ਇਹਨੂੰ ਅਸੀਂ ਆ ਗੋਡਾ ਪਾ ਕੇ ਪਾ ਕੇ ਚੁੱਕ ਲੈ ਗਏ। ਜਦੋਂ ਅਸੀਂ ਆਉਂਦੇ ਸੀ ਤਾਂ ਸਾਨੂੰ ਪਹਿਲਾਂ ਹਰੇਕ ਕਰਦੇ ਤੁਸੀਂ ਰਿਸਕ ਨਾ ਲਓ, ਜ਼ਿਆਦਾ ਉਮਰ ਹੈ, ਅਸੀਂ ਇੱਕ ਲਵਾਂਗੇ ਤੁਹਾਨੂੰ ਖੁਸ਼ੀ ਹੈ। ਪਹਿਲਾਂ ਤਾਂ ਫਾਦਰ ਸਾਹਿਬ ਵੀ ਕਹਿੰਦੇ ਮੈਂ ਆਸਟ੍ਰੇਲੀਆ ਜਾਣ ਦਾ ਸ਼ੌਕ ਰੱਖਦਾ ਹੈ, ਕਿ ਬੱਚੇ ਆਸਟ੍ਰੇਲੀਆ ਤੋਂ ਆਪਣੇ ਘਰ ਆ ਚੁੱਕੇ ਹੈ, ਸਾਨੂੰ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ।
ਪਹਿਲਾਂ ਤਾਂ ਪਿੰਡ 'ਚ ਘਰ ਲੈਂਦੇ ਰਹੇ ਹਾਂਜੀ ਕੱਲ ਵੀ ਮੈਂ ਕਹਿ ਕੇ ਉੱਥੋਂ ਘਰ ਲੈਂਦੇ ਆਪਾਂ ਸਿੱਧੇ ਤੱਕ ਫੋਨ ਵੀ ਕਰ ਲੈਂਦੇ ਅਜੇ ਵੀ ਆਪਾਂ ਰੋਕੀਆਂ ਆ ਹਾਂਜੀ ਤੁਸੀਂ ਪਰ ਹੁਣ ਜਾ ਕੇ ਸੈੱਟ ਹੋ ਜਾਓਗੇ ਹਾਂਜੀ ਹੈ ਜੀ ਤੇ ਸਾਨੂੰ ਅਸੀਂ ਮਾਂ ਨੂੰ ਬਣਾ ਕੇ ਤੇ ਖੁਸ਼ੀ ਬਹੁਤ ਹੈ ਹਾਂਜੀ ਵੀ ਅਸੀਂ ਜੋ ਬਣੇ ਬੈਠ ਕੇ ਤੇ ਖੁਸ਼ੀ ਤਿੰਨ ਚਾਰ ਭਾਈ ਹੈ ਜੀ ਕੈਪਟਨ ਤੇ ਇਹਨਾਂ ਦਾ ਸਾਨੂੰ ਪਤਾ ਹਾਂਜੀ ਸਾਰਿਆਂ ਨੇ ਕਹਿੰਦੇ ਵੀ ਉਸ ਕਰਦੇ ਕੋ ਕਿਵੇਂ ਆ ਉਹ ਖੁਸ਼ੀ ਬਹੁਤ ਮਨਾਈ ਸਾਰੇ ਕਹਿੰਦੇ ਸਾਡੀ ਮਾਂ ਤਾਂ ਬਿਨਾਂ ਹੀ ਮਿੰਟ ਅਸੀਂ ਦੇ ਮੇਰੇ ਤੁਹਾਡੀਆਂ ਗੱਲਾਂ ਚੋਂ ਗੱਲ ਯਾਦ ਆਈ ਜੀ ਇਹ ਤੁਹਾਡੀ ਫੈਮਿਲੀ ਦੇ ਹੋਰ ਮੈਂਬਰ ਵੀ ਹੈਗੇ ਨੇ ਇਹ ਤੁਹਾਡੇ ਬੇਟੇ ਤੋਂ ਇਲਾਵਾ ਇੱਥੇ ਹਾਂਜੀ ਸਾਡੇ ਤਾਏ ਦਾ ਪੋਤਾ ਗੁਰਦੀਪ ਸਿੰਘ ਜੀ ਇੱਥੇ ਹਾਂਜੀ ਉਹ ਜਦੋਂ ਪਹਿਲਾਂ ਉਹਨੇ ਬੀਏ ਕਰਦੀ ਸੀ ਉਹਨੂੰ ਮੈਂ ਵੀ ਕਿਹਾ ਵੀ ਆਪਾਂ ਗੁਰਦੀਪ ਇੱਥੇ ਨੌਕਰੀ ਨਹੀਂ ਹੈ ਇੰਡੀਆ ਪੰਜਾਬ ਦੇ ਵਿੱਚ ਤੁਸੀਂ ਵਿਦੇਸ਼ ਚਲੇ ਮੈਂ ਵੀ ਉਹਦੇ 2-3 ਵਾਰੀ ਗਿਆ ਉਸ ਤੋਂ ਬਾਅਦ ਆਈ ਵੀ ਸਾਨੂੰ ਬਹੁਤ ਖੁਸ਼ੀ ਉਹ ਵੀ ਇੱਥੇ ਆ ਗਏ ਇੰਨੀ ਜਨ ਹੋ ਚੁੱਕਿਆ ਵਾ ਘਰ ਵੀ ਬਣਾ ਚੁੱਕਿਆ ਬਹੁਤ ਵਧੀਆ ਕੰਮ ਹੈ ਬੱਚੇ ਪੜ੍ਹਾ ਰਿਹਾ ਜੀ ਵਧੀਆ ਮਿਹਨਤ ਕਰਕੇ ਵਧੀਆ ਸੋਹਣੇ ਪਰਿਵਾਰ ਵੀ ਆਪਾਂ ਹੋਏ ਨੇ ਇੱਥੇ ਕਰਕੇ ਜਿਹੜਾ ਕਾਫੀ ਨੰਬਰ ਪਰਿਵਾਰ ਹੈ ਉਹ ਨੇੜੇ ਦੇ ਦੋਸਤ ਮਿੱਤਰਾਂ ਦੇ ਪਰਿਵਾਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਰੁਜ਼ਗਾਰ ਤੇ ਬਾਕੀ ਤੁਹਾਨੂੰ ਬਾਹਰ ਅੰਦਰ ਲੈ ਜਾਂਦੇ ਨੇ ਕਿ ਇਹਨੇ ਕੋਈ ਜੌਬ ਚੋਂ ਟਾਈਮ ਨਹੀਂ ਮਿਲਦਾ ਇਹਨਾਂ ਨੂੰ ਨਹੀਂ ਇਹ ਹਫ਼ਤੇ ਚ 2 ਜੌਬ ਸਾਨੂੰ ਛੱਡ ਕੇ ਬਾਕੀ ਹਫ਼ਤੇ 2 ਸਾਨੂੰ ਘੁਮਾਉਂਦੇ ਫਿਰਦੇ ਉਦੋਂ ਸਵੇਰੇ ਲੈ ਕੇ ਕੰਮ ਤੇ ਜਾਂਦੇ ਤਾਂ ਕੋਈ ਟਾਈਮ ਨਹੀਂ ਹੁੰਦਾ ਪਰ 2 ਦਿਨ ਫੇਰ ਵੀ ਸਾਨੂੰ ਘੁਮਾਉਣ ਕੇ ਸਾਰਾ ਦਿਨ ਹੀ ਲੰਘ ਜਾਂਦਾ ਜਿੱਥੇ ਜਾਂਦੇ ਦਿਨ ਛੋਟੇ ਕਿ ਸ਼ਾਮ ਤੇ ਦੇਣਗੇ ਬਾਤਾਂ ਵੱਡੀਆਂ ਤੇ ਕੰਮ ਤੇ ਜਾਣਾ ਤੇ ਸਾਨੂੰ ਸਹੀ ਗੱਲ ਹੈ ਤੁਹਾਡੀ ਇੱਥੇ ਜ਼ਿੰਦਗੀ ਬਹੁਤ ਰੁਝੇਵਾਂ ਭਰੀ ਹੈ ਇਹ ਮੇਰੀ ਜ਼ਿੰਦਗੀ ਹੈ ਕਿਉਂ ਇੱਥੇ ਜਿਹੜਾ ਜੀਵਨ ਜ਼ੀਰੋ ਮੈਚ ਤੋਂ ਸ਼ੁਰੂ ਹੁੰਦਾ ਹੈ ਇੱਕ ਟੈਕੀ ਲੈ ਕੇ ਆਉਂਦਾ ਤੇ ਕੀ ਕੁਝ ਕਰਨਾ ਹੈ ਹਾਂਜੀ ਕਿੰਨੀ ਮਿਹਨਤ ਕਰਨੀ ਹੈ ਫਿਰ ਕਿੰਨੀ ਦੀਆਂ ਮੱਲਾਂ ਮਾਰਨੀਆਂ ਵਿੱਚ ਮੈਂ ਇੱਥੇ ਗਿਆ ਨੂੰ ਪਤਾ ਲੱਗਾ ਪੰਜਾਬੀ ਦੇ ਦੇਖ ਆਪਾਂ ਨੇ ਜੇ ਮਤਲਬ ਪੁੱਛਿਆ ਕਿੰਨੀ ਖੇਤ ਆ ਤੇ 2500 ਕਿੱਲਾ ਹੈ ਤੇ ਮੈਂ ਕਿਹਾ ਪੰਜਾਬ ਤੇ ਬਾਪ ਕਿੱਦੇ ਆਣਾ ਤਾਂ ਰੋਜ਼ ਗੈਂਗ ਸ਼ੂਟਰ ਬਣ ਜਾਂਦੇ ਆ ਤੇ ਇੱਥੇ ਸਾਨੂੰ ਬਹੁਤ ਖੁਸ਼ੀ ਹੈ ਤੁਹਾਡੇ ਅੰਦਰ ਨੂੰ ਹੋਈ ਨਹੀਂ ਹੈ ਹੰਕਾਰ ਹੀ ਨਹੀਂ ਹੈ ਇੰਨੀਆਂ ਮੱਲਾਂ ਮਾਰੀਆਂ ਤਾਂ ਬਹੁਤ ਜ਼ਿਆਦਾ ਦੇਖਣ ਨੂੰ ਪੁੱਛਿਆ ਕਿ 100 ਸਾਲ ਹੋ ਗਏ ਸਾਡੀ ਪੰਜਵੀਂ ਪੀੜ੍ਹੀ ਸਾਡੀ ਛੇਵੀਂ ਪੀੜ੍ਹੀ ਅੱਜ ਸਾਡੀ ਮਾਤਾ ਜੀ ਬਹਿ ਕੇ 4 ਪੀੜ੍ਹੀਆਂ ਇਸ ਘਰ 'ਚ ਬੈਠੇ ਆ ਸਹੀ ਗੱਲ ਹੈ ਜੀ ਠੀਕ ਹੈ ਜੀ ਮੇਰੇ ਤਾਂ ਖੁਸ਼ੀ ਹੈ ਜੀ ਮੈਂ ਕਿਹਾ ਪਹਿਲਾਂ ਆਰਮੀ ਨੌਕਰੀ ਕੀਤੀ ਹੈ ਸੋਚਦੇ ਨੇ ਮਾਂ ਪਿਓ ਬੱਚੇ ਪਰ ਕੀ ਹੁੰਦਾ ਵੀ ਵੱਡੇ ਉਮਰੇ ਜੋਬ ਹੋ ਜਾਂਦੇ ਨਾ ਉਹਨਾਂ ਕੋਲ ਇੱਕ ਘੰਟਾ ਰਾਜਨੀ ਪਰਿਵਾਰ ਨੂੰ ਬੈਠਣਾ ਚਾਹੀਦਾ ਹਾਂਜੀ ਕਿ ਉਹਨੂੰ ਮੇਰਾ ਫਾਦਰ ਸਾਹਿਬ ਵੀ ਤੇ ਮੈਨੂੰ ਇੱਕ ਵਾਰੀ ਕਹਿੰਦਾ ਜੇ ਤੂੰ ਮੈਨੂੰ ਮਠਿਆਈ ਲੈ ਕੇ ਦੇ ਸੋਰੀ ਖਾਣ ਵਾਸਤੇ ਤੇ ਮੈਂ ਕਹਿੰਦਾ ਤੁਹਾਡੇ ਕੋਲ ਕੁਝ ਤੋਂ ਨਹੀਂ ਪੈਂਦੀ ਹੈ ਮੈਂ ਤੁਹਾਨੂੰ ਲੈ ਕੇ ਦੇਸੀ ਲੈ ਕੇ ਦਊਂਗਾ ਹਾਂਜੀ ਫਿਰ ਮੈਂ ਕਿਹਾ ਕਿਉਂ ਕਹਿੰਦਾ ਮੈਨੂੰ ਨਾ ਪੁੱਤਾਂ ਹੋ ਗਿਆ ਮੈਨੂੰ ਆਇਆ ਕਿ ਬਜ਼ੁਰਗ ਮਠਿਆਈ ਖਾਣੀ ਕਿਉਂ ਵੱਡੀ ਬੱਚੀ ਬੰਦੇ ਨੂੰ ਜੀ ਕਰਦਾ ਤੇ ਮੈਂ ਲਿਆ ਕੇ ਦਿੱਤੀ ਫਿਰ ਵੀ ਮੈਨੂੰ ਕੋਈ ਘੰਟਾ 2 ਘੰਟੇ ਸੀ ਸਾਰੇ ਜਣੇ ਬੈਠਦੇ ਤੁਸੀਂ ਬਾਰੀ ਆ ਹੁਣ ਟਾਈਮ ਤੁਸੀਂ ਬੱਚੇ ਜਿਵੇਂ ਹੁਣ ਸਾਡੀ ਮਾਂ ਹੈਗੀ 8 ਭੈਣ ਭਰਾ ਸੀ ਜਿਹੜੇ 8 ਭੈਣ ਸਾਡੀਆਂ ਤਾਈਆਂ ਚਾਚੀਆਂ ਇਕੱਲੀ ਰਹਿ ਗਈ ਸਾਰੇ ਤੁਰ ਗਏ ਅੱਜ ਜੇ ਮੇਰਾ ਪਿਓ ਹੁੰਦਾ ਮੈਂ ਜਾ ਕੇ ਦੱਸਦੀ ਅੱਜ ਇਹ ਸਾਡੇ ਨਾਲ ਗੱਲ ਸਾਂਝੀ ਕਰ ਲਓ ਵੀ ਮੇਰੇ ਪਿਓ ਨਾਲ ਗੱਲ ਸਾਂਝੀ ਕਰਨੀ ਸੀ ਹਾਂਜੀ ਦੁੱਖ ਵੀ ਆਦਾ ਤੁਰ ਗਿਆ ਹਾਂਜੀ ਆਂਟੀ ਜੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿਵੇਂ ਅੰਕਲ ਜੀ ਨੇ ਦੱਸਿਆ ਵੀ ਉਹ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਦੇ ਆ ਬਹੁਤ ਜ਼ਿਆਦਾ ਉਹਨਾਂ ਨੂੰ ਟਾਈਮ ਦਿੰਦੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਇਹ ਆਪਾਂ ਇਹ ਕਹਿੰਦੇ ਹੁੰਦੇ ਆ ਕਿ ਅਸੀਂ ਪੀੜ੍ਹੀ ਦਰ ਪੀੜ੍ਹੀ ਇੱਕ ਦੂਜੇ ਨੂੰ ਸਿਖਾਉਣੇ ਆ ਆਪਣੇ ਬੱਚਿਆਂ ਨੂੰ ਨਾ ਤਾਂ ਇਹੀ ਚੀਜ਼ ਕੱਲ ਨੂੰ ਤੁਹਾਡੇ ਪੋਤਰੇ ਦੇ ਵਿੱਚ ਆਵੇ ਕੀ ਤੁਸੀਂ ਉਹਨੂੰ ਕੁਝ ਸਿਖਾ ਰਹੇ ਹੋ ਜਿਵੇਂ ਹੁਣ ਤੁਸੀਂ ਇੱਥੇ ਆਏ ਹੋ ਉਹਦੇ ਨਾਲ ਟਾਈਮ ਸਪੈਂਡ ਕਰ ਰਹੇ ਹੋ ਕੀ ਕੋਈ ਚੀਜ਼ ਤੁਸੀਂ ਦੱਸ ਸਕਦੇ ਹੋ ਸਾਨੂੰ ਕੀ ਸਿਖਾਉਣਾ ਤਾਂ ਜੀ ਸਾਨੂੰ ਇਹ ਫੀਲ ਹੁੰਦਾ ਸੀ ਵੀ ਸਾਡੇ ਕੋਲੇ ਬੱਚਾ ਇੱਕ ਬੇਟੀ ਹੈ ਸਾਡੇ ਇੱਕ ਬੇਟਾ ਹੈ ਬੇਟੀ ਅਮਰੀਕਾ ਸੈੱਟ ਹੈ ਬੇਟਾ ਇੱਥੇ ਆ ਗਿਆ ਚਲੋ ਕੋਈ ਗੱਲ ਨਹੀਂ ਨਾ ਦਾਣਾ ਪਾਣੀ ਸੀ ਇੱਥੇ ਆ ਗਿਆ ਇੱਥੇ ਸੈੱਟ ਹੋ ਜਾਣ ਤਾਂ ਵਧੀਆ ਠੀਕ ਹੈ ਦੂਜੇ ਨੰਬਰ ਤੇ ਬੇਟਾ ਤਾਂ ਪਹਿਲਾਂ ਤੋਂ ਦੇਖ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਨੇ ਆਪਣੇ ਪਿਤਾ ਜੀ ਦੀ ਸੇਵਾ ਕੀਤੀ ਹੈ ਜਾਂ ਮਾਤਾ ਜੀ ਨੂੰ ਸਮਝਿਆ ਸੋਚਿਆ ਉਸੇ ਤਰ੍ਹਾਂ ਮਤਲਬ ਗਾਈਡ ਕੀਤਾ ਹੋਇਆ ਅੱਜ ਵੀ ਸਾਡੀ ਬਹੁਤ ਇੱਜ਼ਤ ਕਰਦੇ ਆ ਦੂਜੇ ਨੰਬਰ ਤੇ ਵੋਟੀ ਹੈ ਤੁਹਾਨੂੰ ਪਤਾ ਦੂਸਰੇ ਘਰੋਂ ਆਈ ਹੁੰਦੀ ਲੜਕੀ ਉਹਨੂੰ ਵੇਖ ਕੇ ਆ ਜਾਣਾ ਸਾਰਾ ਕੁਝ ਹੈ ਜੈਸਾ ਬੇਟਾ ਹੋਏਗਾ ਆਪਣਾ ਅਸੀਂ ਉਹ ਹੋਏਗੀ ਨਾ ਤੇ ਤੀਜੇ ਨੰਬਰ ਤੇ ਸਾਡਾ ਆ ਗਿਆ ਪੁੱਤ ਇਹਦਾ ਸਾਨੂੰ ਥੋੜਾ ਜਿਹਾ ਜਿੱਦਾਂ ਅਸੀਂ ਆਏ ਉਸ ਤਰ੍ਹਾਂ ਫੀਲ ਹੋਇਆ ਮਤਲਬ ਬੇਟਾ ਕੈਂਡੀ ਚ ਜਾਂਦੇ ਇੰਗਲਿਸ਼ ਬਹੁਤ ਜ਼ਿਆਦਾ ਬੋਲਦਾ ਸੀ ਅੱਛਾ ਜਦੋਂ ਅਸੀਂ ਆਏ ਸਾਨੂੰ ਥੋੜਾ ਫੀਲ ਹੋਇਆ ਵੀ ਜੇ ਬੱਚਾ ਇਸੇ ਤਰ੍ਹਾਂ ਇੰਗਲਿਸ਼ ਬੋਲਦਾ ਰਿਹਾ ਤਾਂ ਸਾਨੂੰ ਬਹੁਤ ਮੁਸ਼ਕਲ ਹੋ ਜਾਣਾ ਇਹਦਾ ਹਾਂਜੀ ਵੀ ਤੁਹਾਡੀ ਗੱਲ ਨੂੰ ਇਹਨੇ ਕੋਈ ਗੱਲ ਸਮਝ ਨਹੀਂ ਕਿ ਕੀ ਕਹਿ ਰਹੇ ਹਨ ਬਾਕੀ ਜੇ ਅਸੀਂ ਚਾਹੁੰਦੇ ਹਾਂ ਵੀ ਬੱਚੇ ਜਿਹੜੇ ਇੱਥੇ ਆ ਗਏ ਠੀਕ ਹੈ ਸੈੱਟ ਹੋ ਗਏ ਪਰ ਉਹਨਾਂ ਨੂੰ ਇੰਡੀਆ ਵੀ ਤਾਂ ਜਾਣਾ ਤੂੰ ਮਿਲਣਾ ਪੈਣਾ ਆਪਣੇ ਪਰਿਵਾਰਾਂ ਨੂੰ ਭਾਵੇਂ ਥੋੜੇ ਸਮੇਂ ਲਈ ਜਾਣ ਜੇ ਕੱਲ ਨੂੰ ਸਾਡਾ ਪੁੱਤ ਸਾਡੇ ਕੋਲ ਜਾਂਦਾ ਉਹ ਜ਼ਿਆਦਾ ਇੰਗਲਿਸ਼ ਬੋਲਦਾ ਤਾਂ ਨਾ ਤਾਂ ਬੱਚਾ ਖੁਸ਼ ਹੋਊਗਾ ਤੇ ਨਾ ਅਸੀਂ ਖੁਸ਼ ਹੋਵਾਂਗੇ ਜਦੋਂ ਬੱਚੇ ਨਾ ਖੇਡ ਹੀ ਨਾ ਸਕੇ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਪ੍ਰੈਸ ਕੀਤਾ ਹੈ ਵੀ ਇਹਨੂੰ ਪੰਜਾਬੀ ਘਰ 'ਚ ਪੰਜਾਬੀ ਬੋਲਣਾ ਸਕੂਲ ਦੀ ਮਜਬੂਰੀ ਹੈ ਇੰਗਲਿਸ਼ ਬੋਲੂਗਾ ਸਭ ਕੁਝ ਕਰੂਗਾ ਤੇ ਥੋੜਾ ਘਰੇ ਜਿੰਨਾ ਵੀ ਹੋ ਸਕੇ ਇਹਦੇ ਨਾਲ ਪੰਜਾਬੀ 'ਚ ਗੱਲ ਕਰੋ ਅਸੀਂ 2 ਮਹੀਨੇ ਲਾਏ ਆ ਬਹੁਤ ਜ਼ਿਆਦਾ ਚੇਂਜ ਹੋ ਗਿਆ ਬਹੁਤ ਪੰਜਾਬੀ ਸਿੱਖ ਗਿਆ ਅੱਛਾ ਜੀ 5-7 ਦਿਨ ਸਾਨੂੰ ਬੜੀ ਪਰੇਸ਼ਾਨੀ ਆਈ ਮਤਲਬ ਹਰ ਇੱਕ ਗੱਲ ਤੇ ਪੂਰੀ ਇੰਗਲਿਸ਼ ਬੋਲ ਰਿਹਾ ਸੀ
ਸਰ ਹੁਣ ਕੁਛ ਅਸੀਂ ਵੀ ਤੋਂ ਹੋ ਗਏ ਤੇ ਕੁਛ ਮਤਲਬ ਬੱਚਾ ਸਮਝ ਗਏ ਸਾਡੇ ਪਿੱਛੇ ਪੰਜਾਬੀ ਬੋਲਣ ਲੱਗ ਗਿਆ। ਦੂਜੇ ਨੰਬਰ ਤੇ ਜਿਹੜੇ ਸਾਡੇ ਬੱਚੇ ਆ ਜਿੰਨੇ ਵੀ ਇੰਡੀਆ ਦੇ ਵਿੱਚੋਂ ਆਏ ਕਿਤੋਂ ਵੀ ਕੋਈ ਆਇਆ ਪੈਸਾ ਲਾ ਕੇ ਆਏ ਆ ਸੋਚ ਰੱਖ ਕੇ ਆਏ ਅਸੀਂ ਕਿ ਸੈੱਟ ਹੋਣਾ। ਪਰਮਾਤਮਾ ਦਾ ਸਾਡੇ ਵੱਲੋਂ ਇਹੀ ਆਸ਼ੀਰਵਾਦ ਹੈ ਹਰ ਇੱਕ ਬੱਚਾ ਆਪਣੀ ਲਾਈਫ ਦੇ ਵਿੱਚ ਸੈੱਟ ਹੋਵੇ, ਹਰ ਇੱਕ ਨੂੰ ਕਾਮਯਾਬੀ ਮਿਲੇ ਤੇ ਸਾਰੇ ਬੱਚੇ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨ। ਜੋ ਸਾਡਾ ਬੇਟਾ ਦੂਸਰਾ ਗਰਵੀਰ ਹੈ ਉਹਨੇ ਵੀ ਐਵੇਂ ਕਹੀ ਇਹ ਸਾਡੀ ਬਹੁਤ ਸੇਵਾ ਕਰ ਰਹੇ ਇੰਨੇ ਥੱਕੇ ਟੁੱਟੇ ਹੁੰਦੇ 5 ਦਿਨ ਨਾ ਕੋਈ ਬਿਲਕੁਲ ਟਾਈਮ ਨਹੀਂ ਸਾਡੀ ਸੇਵਾ ਕਰਦੇ ਦੁਨੀਆ ਹੋ ਸਕਦੀ ਹੈ ਸਾਨੂੰ ਘੁਮਾਉਂਦੇ ਵੀ ਹੈ ਜ਼ਿਆਦਾ। ਅਸੀਂ ਕਹਿੰਦੇ ਅਸੀਂ ਪਹਿਲਾਂ ਆ ਕੇ ਗਏ ਸੀ ਵੀ ਨਾ ਤੁਸੀਂ ਜ਼ਿਆਦਾ ਜਾਓ ਤਾਂ ਮਾਤਾ ਜੀ ਕਰਕੇ ਜਾਂਦੇ ਵੀ ਇਹ ਪਹਿਲੀ ਵਾਰ ਆਏ ਉਹ ਸ਼ਨੀਵਾਰ ਤੇ ਐਤਵਾਰ ਵਿਹਲੇ ਹੁੰਦੇ ਆ ਸਾਡਾ ਸ਼ਨੀਵਾਰ ਤੇ ਐਤਵਾਰ ਬਾਹਰ ਹੀ ਨਿਕਲ ਜਾਂਦਾ ਰੋਜ਼। ਹਾਂਜੀ ਉਹ ਇੰਨਾ ਮਤਲਬ ਕਰ ਰਹੇ ਆ। ਇਸੇ ਤਰ੍ਹਾਂ ਗਰਵੀਰ ਨੇ ਬਹੁਤ ਸੇਵਾ ਕੀਤੀ ਸਾਡੀ ਉਹ ਵੀ ਬੇਟਾ ਸਾਡਾ ਆਪਣਾ ਹੀ ਹੈ। ਮਨਪ੍ਰੀਤ ਤੇ ਮਨਦੀਪ ਕੋਲੇ ਗਏ ਸੀ ਇਹਨਾਂ ਨੇ ਬਥੇਰੀ ਸੇਵਾ ਕੀਤੀ ਹੋਰ ਮਿਲੇ ਆ ਸਾਨੂੰ ਇੱਥੇ ਜਿੰਨੇ ਵੀ ਸਾਡੇ ਆਂਢ ਗੁਆਂਢ ਦੇ ਬੱਚੇ ਆ ਜਿਨ੍ਹਾਂ ਕੋਲ ਅਸੀਂ ਜਾ ਸਕੇ ਆ ਸਾਰਿਆਂ ਨੇ ਬਹੁਤ ਇੱਜ਼ਤ ਕੀਤੀ ਹੈ। ਇਸੇ ਤਰ੍ਹਾਂ ਇਹਨਾਂ ਨੂੰ ਕਹਿੰਦੇ ਆ ਵੀ ਆਪਣੇ ਵੱਡਿਆਂ ਦਾ ਸਤਿਕਾਰ ਕਰਦੇ ਨੇ। ਤੇ ਦਾਦੀ ਜੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਇਹ ਸਿਖਾਉਂਦੇ ਆਪਣੇ ਪੁੱਤਰੇ ਨੂੰ ਹਨਾ ਤੇ ਕੀ ਤੁਸੀਂ ਵੀ ਕੋਈ ਚੀਜ਼ ਸਿਖਾਈ ਹੈ ਉਹਨੂੰ ਪੰਜਾਬੀ ਦੀ? ਹਾਂਜੀ ਕੀ ਸਿਖਾਇਆ ਤੁਸੀਂ? ਪਹਿਲੇ ਨੰਬਰ ਤੇ ਤਾਂ ਮੈਂ ਜਦੋਂ ਉੱਥੋਂ ਆਈ ਇਹਦੇ ਦਾਦੂ ਦਾ ਜਿਹੜੇ ਉੱਥੋਂ ਆਏ ਹਾਂਜੀ ਕੱਪੜੇ ਲੈਣ ਲੱਗੇ ਕਹਿੰਦੇ ਕੱਪੜੇ ਕੀ ਕਰਨੇ ਆ ਬੱਚਿਆਂ ਦੇ ਸੈੱਟ ਨਹੀਂ ਹੋਣੇ। ਮੈਂ ਕਿਹਾ ਹੋਰ ਕੀ ਕਰਨਾ ਚਾਹੀਦਾ? ਇਹਦਾ ਦਾਦੂ ਕੜਾ ਕਰਾ ਲਿਆ ਇਹਦੇ ਵਾਸਤੇ। ਹਾਂਜੀ ਜਿਵੇਂ ਇਹਦੇ ਵਾਸਤੇ ਕੜਾ ਕਰਾ ਲਿਆ ਤੇ ਅਸੀਂ ਇੱਥੇ ਆ ਗਏ। ਜਿਉਂ ਆ ਗਏ ਤੇ ਪਾ ਕੇ ਆਏ ਬਾਂਹ ਚੜਾ ਕੇ ਤੇ ਸਾਡੇ ਕੋਲੇ ਖੜ ਕੇ ਆਂਦਾ ਨਾ ਮੈਂ ਛੋਟਾ ਬਰਕਾਰ ਸਾਹਿਬ ਬਣ ਠੀਕ ਹੈ ਉਹ ਪਾਠ ਸਿਖਾਇਆ ਜੀ ਉਹਨਾਂ ਨੇ। ਹਾਂ ਇਹ ਜਪਜੀ ਸਾਹਿਬ ਦੇ ਮੂਲ ਮੰਤਰ ਜਿਹੜਾ ਪਹਿਲੀ ਪੌੜੀ ਹਾਂਜੀ ਉਹ ਜਮਾ ਪੱਕੀ ਕਰਾ। ਅੱਛਾ ਜੀ ਤੇ ਹੁਣ ਵਧੀਆ ਪਾਠ ਕਰ ਲੈਂਦੇ ਕਦੋਂ ਤਾਂ ਆਪਾਂ ਸੁਣ ਲੈਂਦੇ ਹਾਂ ਬੱਚੇ। ਬਹੁਤ ਵਧੀਆ ਜੀ ਤੇ ਮੈਂ ਕਹਿੰਦੀ ਆਪਾਂ ਪਾਠ ਸੁਣ ਲਈਏ ਤਾਂ ਹਾਂ ਜਰਾ ਬੁਲਾਉਂਗੀ ਹਾਂਜੀ ਸਾਰੀ ਆ ਰਾਤ ਸਾਈਡ ਵਿੱਚ ਹੈ ਨਾ ਟੌਪੀ ਦੇ ਦੇਗੇ। आज मेरा टॉपिक है दोनों बहुत बड़ा बात सीख गया। ਹਾਂਜੀ, ये नहीं आए गए हट खुद की बात है ना सबका लैंड के नसीब आता फिर ये वो भी बेच हट जाता काम ताई ऐसे सार में करना कर रहे Enggak, Tetang, Atabuk, Nepu, Neva, Ramut, Indonesia Bank, besar. Yup, such, you are such, happy such, and I was happy such. ਵੀਰ ਜੀ ਮੈਂ ਇੱਕ ਤੁਹਾਨੂੰ ਸਵਾਲ ਹੋਰ ਕਰਨ ਲੱਗਿਆ ਸੀਗਾ। ਬਾਈ ਦੀ ਮੈਂ ਕਹਿੰਦੀ ਆ ਤੁਸੀਂ ਸਵਾਲ ਕਰ ਲਏ ਬਹੁਤ। ਮੇਰਾ ਤਾਂ ਨਾ ਜਿਹੜੀ ਕਿਚਨ ਚੋਂ ਖੁਸ਼ਬੂ ਆਈ ਜਾਂਦੀ ਹੈ ਨਾ ਤੇ ਮੇਰੇ ਆਈ ਨਾ ਮੂੰਹ 'ਚ ਪਾਣੀ। ਹੁਣ ਮੈਂ ਕਹਿੰਦੀ ਆਪਾਂ ਲਈਏ ਦਰਸ਼ਕਾਂ ਤੋਂ ਇਜਾਜ਼ਤ ਤੇ ਫਿਰ ਆਪਾਂ ਖਾਣ ਪੀਣ ਵੱਲ ਹੋਈਏ ਹੁਣ। ਲੋ ਜੀ ਦਰਸ਼ਕੋ ਅਸੀਂ ਲੈਣੇ ਹੁਣ ਤੁਹਾਡੇ ਤੋਂ ਇਜਾਜ਼ਤ। ਅਗਲੀ ਵਾਰ ਤੁਹਾਨੂੰ ਫੇਰ ਮਿਲਾਵਾਂਗੇ ਕਿਸੇ ਹੋਰ ਪਰਿਵਾਰ ਨਾਲ ਸਾਡੇ ਪ੍ਰੋਗਰਾਮ ਪਰਦੇਸੀ ਪੰਜਾਬ ਵਿੱਚ। ਦਰਸ਼ਕਾਂ ਤੋਂ ਤਾਂ ਵਧਾਈ ਲਈ ਨਹੀਂ ਆਪਾਂ। ਹਾਂਜੀ ਦਰਸ਼ਕੋ ਹੁਣ ਦਿਓ ਸਾਨੂੰ ਇਜਾਜ਼ਤ। ਅਗਲੀ ਵਾਰ ਫੇਰ ਮਿਲਦੇ ਤੁਹਾਨੂੰ ਕਿਸੇ ਨਵੇਂ ਪਰਿਵਾਰ ਨਾਲ। ਤੇ ਵੇਖਣਾ ਨਾ ਭੁੱਲਣਾ ਪ੍ਰੋਗਰਾਮ ਪਰਦੇਸੀ ਪੰਜਾਬ। ਤਦ ਤੱਕ ਲਈ ਚੜ੍ਹਦੀ ਕਲਾ।